ਅੱਜ 26 ਮਾਰਚ ਹੈ। ਦੁੱਲਾ ਭੱਟੀ ਜੀ ਦਾ ਸ਼ਹੀਦੀ ਦਿਹਾੜ। ਦੁੱਲਾ ਭੱਟੀ ਕੌਣ ਹਨ? ਪੰਜਾਬੀਆਂ ਦੇ ਲੋਕ ਹੀਰੋਜ਼, ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ ਹੈ ਦੁੱਲਾ ਭੱਟੀ ਜੀ ਦਾ। ਦੁੱਲਾ ਭੱਟੀ ਉਹ ਦੁੱਲਾ ਭੱਟੀ ਜਿਨਨੇ ਮੁਗਲਾਂ ਦੇ ਅਗੇਂਸਟ ਰੈਜ਼ਿਸਟੈਂਸ ਕੀਤੀ ਸੀ। ਅੱਜ ਜਦੋਂ ਸਵੇਰੇ ਮੈਂ ਲਾਹੌਰ ਦੇ ਫਿਰੋਜ਼ਪੁਰ ਰੋਡ ਤੇ ਆ ਰਿਹਾ ਸੀ ਤੇ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਇਹ ਜ਼ਰੂਰ ਸੀ ਕਿ 450 ਸਾਲ ਤੋਂ ਪੰਜਾਬ ਦੀ ਤਾਰੀਖ ਦਾ ਲੋਕ ਹੀਰੋ, ਉਸ ਦੀ ਕਬਰ ਤੇ ਅੱਜ ਸਰਕਾਰੀ ਤੌਰ ਤੇ ਔਰ ਅਵਾਮੀ ਤੌਰ ਤੇ ਚਹਿਲ ਪਹਿਲ ਹੋਏਗੀ। ਲੇਕਿਨ ਮੈਂ ਜਦੋਂ ਫੁੱਲਾਂ ਵਾਲੀ ਗਲੀ ਦੇ ਵਿੱਚ ਆਇਆ, ਮਿਆਨੀ ਸਾਹਿਬ ਕਬਰਸਤਾਨ ਦੇ ਅੰਦਰ, ਤੇ ਉੱਥੇ ਫੁੱਲ ਦੀਆਂ ਡੇਰੀਆਂ ਉਂਝ ਦੀਆਂ ਉਂਝ ਪਈਆਂ ਸੀ, ਜਿੱਥੋਂ ਮੈਂ ਦੇਖਿਆ ਕਿ ਸ਼ਾਇਦ ਕੋਈ ਨਹੀਂ ਆਇਆ। ਲੇਕਿਨ ਫਿਰ ਵੀ ਮੈਨੂੰ ਇੱਕ ਆਸ ਸੀ ਕਿ ਸ਼ਾਇਦ ਕਬਰ ਤੇ ਅੱਗੇ ਕੋਈ ਚਹਿਲ ਪਹਿਲ ਹੋਏ। ਲੇਕਿਨ ਜਦੋਂ ਮੈਂ ਕਬਰ ਤੇ ਆਨਾ ਵਾਂ ਤੇ ਕਬਰ ਤੇ ਪਿਛਲੇ ਕਈ ਦਿਨਾਂ ਦੇ ਪੱਤਰ ਤੇ ਲੱਕੜੀਆਂ ਤੇ ਹੋਰ ਬੂਰਾ ਉਹਦੇ ਤੇ ਡਿੱਗਿਆ ਹੋਇਆ ਸੀ। ਇੰਜ ਲੱਗਦਾ ਸੀ ਕਿ ਕਈ ਮਹੀਨਿਆਂ ਤੋਂ ਦੁੱਲਾ ਭੱਟੀ ਦੀ ਕਬਰ ਤੇ ਕੋਈ ਨਹੀਂ ਆਇਆ। ਸੋ ਦੁੱਲਾ ਭੱਟੀ ਪੰਜਾਬੀਆਂ ਨੇ ਵਿਸਾਰ ਦਿੱਤਾ ਹੈ, ਲੇਕਿਨ ਦੁੱਲਾ ਭੱਟੀ ਪੰਜਾਬ ਦੀ ਤਾਰੀਖ ਦੇ ਵਿੱਚ ਹਮੇਸ਼ਾ ਜਿੰਦਾ ਰਹੇਗਾ। ਜਦੋਂ ਪੰਜਾਬ ਦੀ ਤਾਰੀਖ ਦੇ ਨੇੜੇ ਪੰਜਾਬੀ ਆਣਗੇ ਤਾਂ ਦੁੱਲਾ ਭੱਟੀ ਉਹਨਾਂ ਨੂੰ ਯਾਦ ਆਏਗਾ। ਦੁੱਲਾ ਭੱਟੀ ਮੁਗਲ ਬਾਦਸ਼ਾਹ ਅਕਬਰ ਦੇ ਖਿਲਾਫ ਇੱਕ ਵੱਡੀ ਰੈਜ਼ਿਸਟੈਂਸ ਦੇਣ ਵਾਲਾ, ਔਰ ਦੁੱਲਾ ਭੱਟੀ ਦਾ ਉਹਦੇ ਨਾਲ ਜਿਹੜਾ ਕੀ ਹੈ ਇਹ ਸਮਝਣਾ ਚਾਹੀਦਾ। ਦੁੱਲਾ ਭੱਟੀ ਦੇ ਬਾਪ ਦਾ ਮੁਗਲਾਂ ਦੇ ਨਾਲ ਜਿਹੜਾ ਕੀ ਹੈ, ਦੁੱਲਾ ਭੱਟੀ ਦੇ ਦਾਦੇ ਦਾ ਮੁਗਲਾਂ ਦੇ ਨਾਲ ਜਿਹੜਾ ਕੀ ਹੈ। ਸੋ ਇਹ ਜਾਣੀਏ ਤੇ ਇਹ ਕਿਸਾਨੀ ਮੂਵਮੈਂਟ ਜਿਹੜੀ ਅੱਜ ਅਸੀਂ ਕਿਸਾਨੀ ਮੂਵਮੈਂਟ ਦਾ ਨਾਮ ਲੈਂਦੇ ਹਾਂ, ਉਸ ਵੇਲੇ ਵੀ ਇਹ ਕਿਸਾਨੀ ਮੂਵਮੈਂਟ ਹੀ ਸੀ। ਅਕਬਰ ਦੀ ਵੱਧਦੀ ਹੋਈ ਟੈਕਸੇਸ਼ਨ ਨੇ ਉਸ ਵੇਲੇ ਦੇ ਕਿਸਾਨਾਂ ਦਾ ਬੁਰਾ ਹਾਲ ਕੀਤਾ ਸੀ। ਸੋ 3 ਪੀੜ੍ਹੀਆਂ ਤੋਂ ਦੁੱਲਾ ਭੱਟੀ ਦੀ ਨਸਲ ਮੁਗਲਾਂ ਦੇ ਖਿਲਾਫ ਆਪਣੀ ਰੈਜ਼ਿਸਟੈਂਸ ਦਿੰਦੀ ਆ ਰਹੀ ਸੀ। ਸੋ ਲਾਹੌਰ ਦੇ ਦਰਬਾਰ ਦੇ ਅੰਦਰ ਇੱਕ ਵਾਰੀ ਫੇਰ ਤੋਂ ਲਾਹੌਰ ਨੂੰ ਕੈਪੀਟਲ ਬਣਾਇਆ ਜਾਣਾ ਮੁਗਲ ਦਰਬਾਰ ਦਾ, ਇਹਦੇ ਪਿੱਛੇ ਵੀ ਦੁੱਲਾ ਭੱਟੀ ਦੀ ਰੈਜ਼ਿਸਟੈਂਸ ਹੈ। ਫਿਰ ਦੁੱਲਾ ਭੱਟੀ 450 ਸਾਲ ਦੀ ਤਾਰੀਖ ਦੇ ਅੰਦਰ ਲੋਹੜੀ ਨੂੰ ਲੈ ਕੇ ਵੀ ਯਾਦ ਰੱਖਿਆ ਜਾਂਦਾ ਹੈ ਕਿ ਲੋਹੜੀ ਦੁੱਲਾ ਭੱਟੀ ਦੇ ਨਾਮ ਦੇ ਨਾਲ ਐਸੋਸੀਏਟ ਹੁੰਦੀ ਹੈ। ਸੁੰਦਰੀਏ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਸੋ ਦੁੱਲਾ ਭੱਟੀ ਜਿਸ ਨੇ ਸੁੰਦਰੀ ਔਰ ਮੁੰਦਰੀ ਨੂੰ, ਇੱਕ ਹਿੰਦੂ ਦੀ ਬੇਟੀ ਨੂੰ ਆਪਣੀਆਂ ਧੀਆਂ ਬਣਾ ਕੇ ਤੇ ਉਸ ਰਾਤ ਲੋਹੜੀ ਦੀ ਰਾਤ ਉਹਨਾਂ ਦਾ ਵਿਆਹ ਕੀਤਾ ਸੀ, ਉਸ ਰਾਤ ਤੋਂ ਦੁੱਲਾ ਭੱਟੀ ਦੇ ਨਾਮ ਲੋਹੜੀ ਹੋ ਜਾਂਦੀ ਹੈ। ਲੋਹੜੀ ਜਿਹੜਾ ਹਜ਼ਾਰਾਂ ਸਾਲਾਂ ਦੀ ਪੰਜਾਬ ਦੀ ਤਾਰੀਖ ਦੇ ਅੰਦਰ ਹੈ, ਲੇਕਿਨ ਦੁੱਲਾ ਭੱਟੀ ਦੇ ਨਾਮ ਉਸ ਦਾ ਐਸੋਸੀਏਟ ਹੋਣਾ ਦੁੱਲਾ ਭੱਟੀ ਨੂੰ ਹੋਰ ਕਿਰਦਾਰਾਂ ਦੇ ਵਿੱਚ ਲੈ ਕੇ ਆਉਂਦਾ ਹੈ, ਉਹਨਾਂ ਦਾ ਇੱਕ ਹੋਰ ਫੇਸ ਦਿਖਾਉਂਦਾ ਹੈ। ਸੋ ਦੁੱਲਾ ਭੱਟੀ ਅਗਰ ਅਸੀਂ ਦੇਖੀਏ, ਅੱਜ ਅਸੀਂ ਜਦੋਂ ਪੰਜਾਬ ਦੇ ਹੀਰੋਜ਼ ਗਿਣਦੇ ਹਾਂ, ਜਦੋਂ ਸਾਡੇ ਤੇ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਹੀਰੋਜ਼ ਕਿਹੜੇ ਨੇ, ਤੇ ਦੁੱਲਾ ਭੱਟੀ ਉਹਨਾਂ ਜਿਹੜੇ ਅਸੀਂ ਗਿਣਤੀ ਦੇ ਵੱਡੇ 5-7 ਨਾਂ ਲਵਾਂਗੇ, ਉਹਦੇ 'ਚ ਦੁੱਲਾ ਭੱਟੀ ਇੱਕ ਵੀ ਹੈ। ਲੇਕਿਨ 47 ਤੋਂ ਬਾਅਦ ਜੋ ਪੰਜਾਬੀਆਂ ਨੇ ਦੁੱਲਾ ਭੱਟੀ ਦੇ ਨਾਲ ਕੀਤੀ ਹੈ, ਪੰਜਾਬ ਦੀਆਂ ਸਰਕਾਰਾਂ ਨੇ ਦੁੱਲਾ ਭੱਟੀ ਦੇ ਨਾਲ ਕੀਤੀ ਹੈ, ਇੰਜ ਤੇ ਦੁਨੀਆ ਦੇ ਕਿਸੇ ਹੀਰੋ ਦੇ ਨਾਲ ਕੋਈ ਸਲੂਕ ਨਹੀਂ ਹੁੰਦਾ। ਇਹ ਹੈ ਦੁੱਲਾ ਭੱਟੀ ਦੀ ਕਬਰ, ਇਹਦੀ ਤੁਸੀਂ ਹਾਲਤ ਦੇਖ ਲਓ। ਔਰ ਅੱਜ ਮੈਂ ਇਸ ਵੇਲੇ ਸਵੇਰੇ ਖੜਾ ਹਾਂ, ਕੋਈ 9:30 ਤੋਂ 9:45 ਦਾ ਟਾਈਮ ਹੈ। ਇੱਥੇ ਸਰਕਾਰੀ ਲੈਵਲ ਤੇ ਵੀ ਕੋਈ ਨਹੀਂ ਹੈ ਔਰ ਅਵਾਮੀ ਲੈਵਲ ਤੇ ਵੀ ਕੁਛ ਲੋਕ ਨਹੀਂ ਹੈ। ਸਾਡੇ ਕੁਛ ਪੰਜਾਬੀ ਪਿਆਰੇ ਹਰ ਸਾਲ ਇੱਥੇ ਹਾਜ਼ਰੀ ਦਿੰਦੇ ਨੇ, ਲੇਕਿਨ ਮੈਂ ਪਿਛਲੇ 3-4 ਸਾਲ ਤੋਂ ਦੇਖ ਰਹੀ ਹਾਂ ਕਿ ਬਸ ਉਹੀ ਹਾਜ਼ਰੀ ਦਿੰਦੇ ਨੇ। ਸੋ ਦੁੱਲਾ ਭੱਟੀ ਨੂੰ ਨਿਸਾਬਾਂ ਦੇ ਵਿੱਚ ਲਿਆਉਣਾ ਪਏਗਾ, ਦੁੱਲਾ ਭੱਟੀ ਨੂੰ ਪੜ੍ਹਾਉਣਾ ਪਏਗਾ। ਦੁੱਲਾ ਭੱਟੀ ਨੂੰ ਅਗਰ ਅਸੀਂ ਨਿਸਾਬ ਦੇ ਅੰਦਰ ਲਿਆਵਾਂਗੇ ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਇੱਕ ਸੋਚ ਇਹ ਪੈਦਾ ਹੋਏਗੀ ਕਿ ਆਪਣੀ ਧਰਤੀ ਨੂੰ ਅਸੀਂ ਆਪ ਵਸਾਉਣਾ ਹੈ। ਔਰ ਜਦੋਂ ਆਪਣੀ ਧਰਤੀ ਨੂੰ ਆਪ ਵਸਾਉਣ ਦੀ ਸੋਚ ਪੈਦਾ ਹੁੰਦੀ ਹੈ ਤੇ ਉਹ ਮੁਲਕ ਤਰੱਕੀ ਕਰਦੇ ਹਨ, ਉਹ ਖਿੱਤੇ ਤਰੱਕੀ ਕਰਦੇ ਹਨ। ਸੋ ਦੁੱਲਾ ਭੱਟੀ ਜਿੰਦਾ ਰਵੇ, ਪੰਜਾਬ ਜਿੰਦਾ ਰਵੇ। ਜਦੋਂ ਅਵਾਮੀ ਲੈਵਲ ਤੇ ਗੱਲਾਂ ਹੋਣਗੀਆਂ ਦੁੱਲਾ ਭੱਟੀ ਦੇ ਹੀਰੋ ਦੀਆਂ, ਹੀਰੋਇਜ਼ਮ ਦੀਆਂ, ਤੇ ਫਿਰ ਸਰਕਾਰਾਂ ਵੀ ਮੰਨਣਗੀਆਂ। ਔਰ ਸਰਕਾਰਾਂ ਤੇ ਪਤਾ ਨਹੀਂ ਸਾਡੀ ਪਾਕਿਸਤਾਨੀ ਪੰਜਾਬ ਦੀਆਂ ਸਰਕਾਰਾਂ ਕਿੰਜ ਦੀਆਂ ਹਨ ਕਿ ਜਿਹੜੇ ਆਪਣੇ ਹੀਰੋਜ਼ ਨੂੰ ਹੀ ਬੋਲ ਕੇ। ਸੋ ਸਮਝਣ ਦੀ ਲੋੜ ਇਹ ਹੈ ਕਿ ਉਸ ਵੇਲੇ ਦਾ ਅਕਬਰ ਬਾਦਸ਼ਾਹ, ਜਿਸ ਦੀ ਰਾਜਧਾਨੀ ਸਿਰਫ ਅਕਬਰ ਦੀ ਕੋਈ ਅੱਧੀ ਸਦੀ ਤੇ ਕਾਇਮ ਹੁੰਦੀ ਹੈ, ਅਕਬਰ ਦੇ ਟਾਈਮ ਦੇ ਅੰਦਰ ਕਿਸਾਨਾਂ ਤੇ ਟੈਕਸੇਸ਼ਨ ਸਿਸਟਮ ਜਿਹੜਾ ਸੀ ਉਹ ਬਹੁਤ ਵੱਧ ਕੇ ਲਾ ਦਿੱਤਾ ਗਿਆ ਸੀ। ਸੋ ਉਸ ਵੇਲੇ ਦਾ ਕਿਸਾਨ ਜਿਹੜਾ ਸੀ ਉਹਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਸੀ। ਕਿਹਾ ਜਾਂਦਾ ਹੈ ਕਿ ਅਕਬਰ ਬਾਦਸ਼ਾਹ ਦੇ ਵੇਲੇ ਉਸ ਵੇਲੇ ਦੀ ਸਟੇਟ ਬੜੀ ਮਜ਼ਬੂਤ ਹੋ ਚੁੱਕੀ ਸੀ। ਉਹ ਸਟੇਟ ਇੰਝ ਹੀ ਮਜ਼ਬੂਤ ਸੀ ਕਿ ਤੁਸੀਂ ਆਮ ਲੋਕਾਂ ਦੇ ਜਿਹੜੇ ਹੱਕ ਸਨ, ਆਮ ਲੋਕਾਂ ਦੀਆਂ ਜੇਬਾਂ 'ਚ ਜੋ ਕੁਛ ਹੈ ਸੀ, ਉਹ ਲੁੱਟ ਕੇ ਤੇ ਤੁਸੀਂ ਆਪਣੀ ਹਕੂਮਤ ਨੂੰ ਦੇ ਦਿੱਤਾ, ਆਪਣੀ ਸਟੇਟ ਨੂੰ ਦੇ ਦਿੱਤਾ। ਇਸ ਕਰਕੇ ਸਟੇਟ ਮਜ਼ਬੂਤ ਸੀ। ਸੋ ਉਸ ਵੇਲੇ ਅਗਰ ਅਸੀਂ ਦੇਖਦੇ ਹਾਂ ਤੇ ਕਿਸਾਨਾਂ ਦੇ ਰਾਈਟਸ ਦੀ ਬੜੀ ਵੱਡੇ ਲੈਵਲ ਤੇ ਵਾਇਲੇਸ਼ਨ ਕੀਤੀ ਗਈ ਸੀ। ਹੁਣ ਇਸ ਗੱਲ ਨੂੰ ਕੋਈ 400-450 ਸਾਲ ਗੁਜ਼ਰ ਜਾਂਦੇ ਹਨ, ਅੱਜ ਕੀ ਹੋ ਰਿਹਾ ਹੈ?
ਸੋਚਣ ਵਾਲੀ ਗੱਲ ਤੇ ਇਹ ਵੀ ਹੈ ਨਾ, 450 ਸਾਲ ਬਾਅਦ ਕੀ ਹੋ ਰਹੀ ਹੈ? ਅੱਜ ਵੀ ਤੇ ਕਿਸਾਨਾਂ ਦੇ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ। ਅੱਜ ਦੀ ਮੌਜੂਦਾ ਪੰਜਾਬ ਹਕੂਮਤ, ਜਦੋਂ ਅਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹਾਂ ਤੇ ਤੁਹਾਨੂੰ ਉਹ ਚੀਜ਼ ਸਸਤੀ ਮਿਲੇਗੀ ਜਿਹੜੀ ਕਿਸਾਨ ਉਗਾਉਂਦਾ ਹੈ। ਕਿਸਾਨ ਦੀ ਕਣਕ ਦਾ ਤੁਸੀਂ ਭਾਅ ਲੈ ਲਓ, ਚਾਵਲ ਦਾ ਲੈ ਲਓ, ਕਿਸਾਨ ਦੇ ਹੋਰ ਸਬਜ਼ੀਆਂ ਦਾ ਜੋ ਕਿਸਾਨ ਨੇ ਉਗਾਇਆ ਹੈ, ਵਸਲਾਂ ਦਾ ਰੇਟ ਲੈ ਲਓ, ਟਮਾਟਰਾਂ ਦਾ ਲੈ ਲਓ, ਮਤਲਬ ਜੋ ਕਿਸਾਨ ਨੇ ਉਗਾਇਆ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਉਹਦੇ ਰੇਟ ਥੱਲੇ ਗਿਰਾ ਦਿੱਤੇ ਗਏ। ਦੂਸਰੀ ਸਾਈਡ ਤੇ ਹੈ ਕਾਰਪੋਰੇਟ ਕਲਚਰ। ਕਾਰਪੋਰੇਟ ਕਲਚਰ ਦੇ ਰੇਟਸ ਉੱਥੇ ਹੀ ਆ, ਡੀਏਪੀ ਉੱਥੇ ਹੀ ਖੜੀ ਹੈ, ਪੈਸਟੀਸਾਈਡਸ ਦੇ ਰੇਟਸ ਉੱਥੇ ਹੀ ਖੜੇ ਆ। ਸੋ ਜਿਹੜੀ ਗੱਲ ਦੁੱਲਾ ਭੱਟੀ ਤੋਂ ਕਿਸਾਨੀ ਦੀ ਸ਼ੁਰੂ ਹੁੰਦੀ ਹੈ ਉਹ ਅੱਜ ਵੀ ਉੱਥੇ ਹੀ ਖੜੀ ਹੈ। ਔਰ ਅੱਜ ਵੀ ਲੋੜ ਇਸ ਗੱਲ ਦੀ ਹੈ ਕਿ ਦੁੱਲਾ ਭੱਟੀ ਦੀ ਰਾਹੀਂ ਜਿਸ ਤਰੀਕੇ ਦੇ ਨਾਲ ਸੋਚ ਸੀ, ਜੋ ਉਹਨਾਂ ਦੇ ਅੰਦਰ ਇੱਕ ਬਹਾਦਰੀ ਦਾ ਜਜ਼ਬਾ ਸੀ, ਅੱਜ ਵੀ ਸਾਨੂੰ ਕਿਸਾਨਾਂ ਦੇ ਨਾਲ ਰਿਲੇਟ ਕਰਨਾ ਚਾਹੀਦਾ ਹੈ। ਔਰ ਆਮ ਕਿਸਾਨ ਜਦੋਂ ਭੁੱਖਾ ਮਰਦਾ ਹੈ ਤਾਂ ਉਦੋਂ ਦੁੱਲਾ ਭੱਟੀ ਦੀ ਆਵਾਜ਼ ਦੇ ਅੰਦਰ ਹੀ, ਦੁੱਲਾ ਭੱਟੀ ਦੀ ਬਹਾਦਰੀ ਰਾਹੀਂ ਸਾਨੂੰ ਇਹਨਾਂ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ।